वालेकुम, मैं विकास साइम तो तुसी वेख रहे हो पंजाबी न्यूज़। असी इस्लाम नगर के एक ऐसे महल्ले दे विच मौजूद हाँ कि जिथे नालियां छप्पड़ का मंजर पेश कर रही हैं तो लोगों को बहुत सारी परेशानियों का सामना है। अज असी इन्होंने लोगों को इन्होंने महल्लेदारां को पूछांगे कि तुहानू की मुश्किलातां ने, की परेशानियां ने। जी चाचू जी, सानू दसो कि आ जिहड़ा तुहाडा मसला वा किन्नी क देर तो आ ते कदों दा तुहानू इह मसला ते की तुहानू इहदी परेशानियां ने? ये 8-10 साल हो गए ने। 4 बजे साड़ी दीवार डिग पई है ते लाख रुपया साडे ने दीवार करन दे खर्चा आ गया जी। 8-10 साल हो गए इस काम नूं, कोई पानी की निकासी कोई नहीं हैगी। किसी बंदे ने यह नहीं कहा कि तुहाडा असीं मसला दुरुस्त करदे हां? ना ना, किसी ने पूछा ही कोई नहीं गा। इत्थे माई पानी खलो जांदा मींह पै जे ते। जी साडे नाल एक महल्लेदार खतून मौजूद ने, असीं उन्हां कोलों पुछांगे कि यह जिहड़ा मसला है इन्हां नूं किन्नी क परेशानी का सामना करना पैंदा। बीबी सानू ये दसो कि पानी का जिहड़ा तुहाडा निज़ाम खराब होया है सीवरेज का, यह किन्नी क देर तो है? ਇਹ ਸਾਡੇ ਅੱਜ ਤੋਂ 8-9 ਸਾਲ ਪਹਿਲੇ ਦੇ ਆ। 3-4 ਵਾਰੀ ਅਸੀਂ ਕੰਧਾਂ ਕੱਢ ਲਈਆਂ ਨੇ, ਬਣਾ ਲਈਆਂ ਨੇ। ਉਹ ਨਾਲੀਆਂ ਦਾ ਪਾਣੀ ਕਿਸੇ ਪਾਸੇ ਨਹੀਂ ਜਾਣ ਡਿਆ, ਬੇੜਾ ਗਰਕ ਹੋ ਜੇ ਨਹੀਂ। ਵੋਟ ਲੈਣ ਆਈ ਜਾਂਦੇ ਆ, ਸਾਡਾ ਮੁੜ ਕੇ ਕੋਈ ਹੱਲ ਨਹੀਂ ਕਰਦਾ, ਕੋਈ ਸੁਣਦਾ ਨਹੀਂ ਸਾਡੀ। ਅਸੀਂ 3-4-2 ਲੱਖ ਰੁਪਈਆ ਮੈਂ ਲਾ ਲਿਆ ਕੰਧਾਂ ਤੇ। ਨਹੀਂ ਤੇ ਕਿਸੇ ਤੁਸੀਂ ਪਿੰਡ ਦੇ ਮੋਤਬਰ ਬੰਦੇ ਨੂੰ ਜਾਂ ਕਿਸੇ ਚੌਧਰੀ ਨੂੰ ਨਹੀਂ ਇਹ ਪੁੱਛਿਆ ਕਿ ਸਾਨੂੰ ਮਸਲਾ ਹੱਲ ਕਰਾ ਦਿਓ? ਅਸੀਂ ਵੋਟ ਲੈਣ ਵਾਲੇ ਸਾਰਿਆਂ ਨੂੰ ਕਹਿੰਦੇ, ਉਦੋਂ ਵਕਤੀ ਤੌਰ ਆ ਜਾਂਦੇ ਨੇ, ਸਾਰਾ ਕੰਮ ਕਰਾਂਗੇ, ਮਗਰੋਂ ਥੋੜੀ ਕੋਈ ਨਹੀਂ ਪੁੱਛਦਾ। ਨਾ ਕੋਈ ਪਿੰਡ 'ਚ ਵੜਦਾ, ਨਾ ਕੋਈ ਆਣ ਕੇ ਪੁੱਛਦਾ। ਇਹ ਵੀ ਗਰੀਬ ਮਰ ਗਏ ਆ ਕਿ ਹੈਗੇ ਆ। ਰਹਿਣਗੇ ਦਾ ਪਾਣੀ ਕਿਸੇ ਪਾਸੇ ਜਾਂਦਾ ਨਹੀਂ, ਬਣਾਉਂਦੇ ਨਹੀਂ ਗੇ। ਬਾਜ਼ਾਰ ਸਾਡੇ 'ਚੋਂ ਪਾਣੀ ਨਹੀਂ ਨਿਕਲਦਾ। ਅਸੀਂ ਗਰੀਬ ਆ ਵੀ ਇੱਥੇ ਪਾਣੀ 'ਚ ਡੁੱਬ ਕੇ ਰਹਿੰਦੇ ਆ, ਮਰਦੇ। ਕੋਈ ਰਸਤਾ ਸਾਨੂੰ ਨਹੀਂ ਲੰਘਣ ਨੂੰ ਲੱਭਦਾ। ਸਾਡੇ ਨਾਲ ਭਾਈ ਮੌਜੂਦ ਨੇ ਮਹੱਲੇਦਾਰ, ਅਸੀਂ ਉਹਨਾਂ ਕੋਲੋਂ ਪੁੱਛਾਂਗੇ ਕਿ ਇਹਨਾਂ ਨੂੰ ਕੀ ਮੁਸ਼ਕਲਾਤ ਦਾ ਸਾਹਮਣਾ ਹੈ। ਜੀ ਨਾਲੀਆਂ ਬੰਦ ਨੇ ਤੇ ਆਪਣਾ ਪਾਣੀ ਲੰਘਣ ਲਈ ਕੋਈ ਜਗ੍ਹਾ ਨਹੀਂ ਹੈ। ਇੱਥੋਂ ਜਦੋਂ ਬਾਰਿਸ਼ ਪੈਂਦੀ ਹੈ ਤਾਂ ਵੀ 8-8 ਦਿਨ 15-15 ਦਿਨ ਰਸਤਾ ਬੰਦ ਰਹਿੰਦਾ। ਇਹ ਕਦੋਂ ਦਾ ਬਾਜ਼ਾਰ ਤੁਹਾਡਾ ਜਿਹੜਾ ਹੈ ਨਾ ਇਹ ਖਰਾਬ ਹੈ? ਇਹ ਤਕਰੀਬਨ 8-9 ਸਾਲ ਹੋ ਗਏ ਨੇ ਇਹਨੂੰ ਇਸੇ ਤਰ੍ਹਾਂ ਚੱਲ ਰਿਹਾ ਕੰਮ। ਨਹੀਂ ਤੇ ਕਿਸੇ ਤੁਸੀਂ ਮੋਤਬਰ ਬੰਦੇ ਨੂੰ ਜਾਂ ਚੌਧਰੀ ਨੂੰ ਕਿਸੇ ਨੂੰ ਕਿਹਾ ਨਹੀਂ ਕਿ ਸਾਡਾ ਯਾਰ ਬਾਜ਼ਾਰ ਸਹੀ ਕਰਾ ਦਿਓ ਜਾਂ ਸਾਡਾ ਮਸਲਾ ਹੱਲ ਕਰਾ ਦਿਓ ਪਾਣੀ ਦਾ? ਜਦੋਂ ਵੋਟ ਲੈਣੇ ਹੋਣ ਉਦੋਂ ਆਂਦੇ ਨੇ ਕਰਨੇ ਆ ਸਹੀ। ਅੱਛਾ, ਵੋਟ ਲੈ ਕੇ ਮੁੜ ਕੇ ਪੁੱਛਦੇ ਵੀ ਨਹੀਂ। ਤੇ ਕੀ ਕਹਿਣਾ ਚਾਹੋਗੇ ਤੁਸੀਂ ਆਲਾ ਹਕਾਮ ਨੂੰ ਤੇ ਜਿਹੜੇ ਬਲਦਿਆਤੀ ਨੁਮਾਇੰਦੇ ਨੇ ਜਾਂ ਆਲਾ ਅਫਸਰਾਨ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਬਾਜ਼ਾਰ ਸਹੀ ਕੀਤਾ ਜਾਵੇ, ਨਾਲੀਆਂ ਸਹੀ ਕੀਤੀ ਜਾਣ। ਮਹੱਲੇਦਾਰ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਉਹਨਾਂ ਕੋਲ ਅਸੀਂ ਪੁੱਛਾਂਗੇ ਵੀ ਇਹ ਤੁਹਾਨੂੰ ਭਾਈ ਜੀ ਸਾਨੂੰ ਇਹ ਦੱਸੋ ਕਿ ਤੁਹਾਡਾ ਜਿਹੜਾ ਮਸਲਾ ਹੈ ਨਿਕਾਸੀ ਆਪ ਦਾ, ਮਤਲਬ ਪਾਣੀ ਤੁਹਾਡਾ ਨਹੀਂ ਨਿਕਲਦਾ ਕਿਸੇ ਪਾਸੇ ਨੂੰ ਵੀ, ਤੇ ਕਦੋਂ ਕਦਾ ਹੈ? ਇਹ ਹੈ 7-8 ਸਾਲ ਤੋਂ ਹੀ ਚੱਲ ਰਿਹਾ ਸਿਲਸਿਲਾ। ਬਹੁਤ ਨਿਜ਼ਾਮ ਔਖਾ ਹੈ, ਚੱਲਿਆ ਨਹੀਂ ਜਾ ਰਿਹਾ। ਇੱਥੋਂ ਬੜਾ ਔਖਾ ਗੁਜ਼ਰਦੇ ਆ। ਪਾਣੀ ਪੂਣੀ ਜਦੋਂ ਰੁਕ ਜਾਂਦਾ ਬਾਰਿਸ਼ ਦੇ ਸਿਲਸਿਲੇ ਨਾਲ ਨਹੀਂ ਚੱਲਿਆ ਜਾਂਦਾ ਇੱਥੋਂ, ਤੇ ਬੜਾ ਮੁਸ਼ਕਿਲਾਤ ਬਣੀ ਹੈ। ਤੇ ਲਿਆਦਾ ਇਹ ਦਰਖਾਸਤ ਹੈ ਵੀ ਨਾਲੀ ਨੂਲੀ ਬਣ ਜਾਵੇ, ਪਾਣੀ ਦਾ ਨਿਕਾਸ ਚੱਲ ਜਾਵੇ ਤੇ ਸਾਡਾ ਗੁਜ਼ਾਰਾ ਚੱਲ ਜਾਂਦਾ ਹੈ। ਮਹੱਲੇਦਾਰ ਮੌਜੂਦ ਨੇ, ਅਸੀਂ ਉਹਨਾਂ ਕੋਲ ਪੁੱਛਾਂਗੇ ਕਿ ਆਪਣੇ ਕੋਲ 45,000 ਰੁਪਇਆ ਵੀ ਲਾ ਲਿਆ ਹੈ। ਔਰ ਆਪਣੇ ਮਹੱਲੇ ਦੇ ਅੰਦਰ ਸਭ ਨੂਨ ਲੀਗ ਦੀ ਹੁਕੂਮਤ ਵੀ ਆਈ ਹੈ, ਉਦੋਂ ਵੀ ਵੋਟ ਲੈਣ ਵਾਸਤੇ ਆ ਜਾਂਦੇ ਨੇ। ਔਰ ਅਸਾਂ ਉਹਨਾਂ ਨੂੰ ਪੁੱਛਦੇ ਭਾਈ ਸਾਡੇ ਮਹੱਲੇ ਵਾਸਤੇ ਕੀ ਕਰੋਗੇ? ਔਰ ਜਦੋਂ ਬਾਰਿਸ਼ ਹੁੰਦੀ ਆ ਸਾਡੇ ਬੱਚੇ ਸਕੂਲ ਜਾਣ। ਭਾਈ ਤੁਸੀਂ ਇਹ ਨਹੀਂ ਕਹਿੰਦੇ ਉਹਨਾਂ ਨੂੰ ਕਿ ਸਾਡੀਆਂ ਨਾਲੀਆਂ ਬਣਵਾ ਦਿਓ ਜਾਂ ਸਾਡੀ ਆ ਗਲੀ ਬਣਵਾ ਦਿਓ? ਇਹ ਕਿਹਾ ਨਹੀਂ ਜਾਂਦਾ? ਇਹ ਮੁਤਾਲਬਾ ਨਹੀਂ ਕਰਦੇ ਤੁਸੀਂ ਉਹਨਾਂ ਅੱਗੇ? ਭਾਈ ਜਣਾ ਅਸਾਂ ਉਹਨਾਂ ਨੂੰ ਕਹਿੰਦੇ ਆ, ਔਰ ਜਦੋਂ ਵੋਟ ਲੈ ਕੇ ਚਲੇ ਜਾਂਦੇ ਉਸ ਤੋਂ ਬਾਅਦ ਕੁਛ ਨਹੀਂ ਹੁੰਦਾ। ਠੀਕ ਆ, ਆਹ ਜਦੋਂ ਕੰਮ ਤੇ ਜਾਣਾ ਹੁੰਦਾ ਹੈ ਬਾਰਿਸ਼ ਬਿਲਕੁਲ ਪਾਣੀ ਬਾਜ਼ਾਰਾਂ ਅੰਦਰ ਖੜਾ ਹੋ ਜਾਂਦਾ ਹੈ। ਸਾਡੀਆਂ ਲੈਣੀਆਂ ਜਿਹੜੀਆਂ ਇਹ ਭਰ ਜਾਂਦੀਆਂ ਪਾਣੀ ਨਾਲ। ਸਾਡੇ ਵਾਸਤੇ ਜਿਹੜੇ ਵੋਟ ਵਾਲੇ ਨੇ, ਨੂਨ ਲੀਗ ਵਾਲੇ ਜਾਂ PTI ਵਾਲੇ ਔਰ ਜਰਦਾਰੀ ਦੀ ਹੁਕੂਮਤ ਵਾਲੇ, ਉਹ ਕੁਛ ਨਹੀਂ ਕਰਦੇ। ਅਸੀਂ ਸੁਣਿਆ ਲੋਕਾਂ ਦੀਆਂ ਦੁਸ਼ਵਾਰੀਆਂ, ਮੁਸ਼ਕਲਾਤਾਂ ਤੇ ਪਰੇਸ਼ਾਨੀਆਂ। ਉਹਨਾਂ ਦਾ ਆਲਾ ਹੁਕਾਮ ਨੂੰ ਇਹ ਹੀ ਕਹਿਣਾ ਹੈ ਕਿ ਸਾਡੇ ਜਿਹੜੇ ਮਸਲੇ ਨੇ, ਸਾਡਾ ਸੀਵਰੇਜ ਦਾ ਨਿਜ਼ਾਮ ਜਿੰਨਾ ਵੀ ਇਹਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਤੇ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੈ, ਇਹਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰਨਾ ਬਿਲਕੁਲ ਨਹੀਂ ਭੁੱਲਣਾ, ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਾਰਿਆਂ ਨਾਲ ਪਹਿਲੇ ਪਹੁੰਚੇ। ਇਹਦੇ ਨਾਲ ਹੀ ਵਿਕਾਸ ਸਾਹਿਬ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।